ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤੇ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਤਿ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਾਂ 'ਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 10 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ। 31 ਜਨਵਰੀ ਅਖੀਰਲੀ ਤਰੀਕ ਹੈਗੀ ਹੈ ਹੈਲਥ ਇੰਸ਼ੋਰੈਂਸ ਲੈਣ ਦੇ ਲਈ। ਇਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਨ, ਸਤਰਾਮ ਸਿੰਘ ਯੂਨੀਵਰਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿਸਲਾ ਪਰਿਵਾਰ ਫਰੈਜ਼ਨੋ, ਬੱਲਾ ਸਿੰਘ ਰਾਣਾ ਯੂਨੀਵਰਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੌਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਰਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖਲ, ਬਿੰਦਰ ਧਾਲੀਵਾਲ, ਇਹ ਸਾਰੇ ਜਾਣੇ ਬੇਕਰ ਸਪੀਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਨਿਊਯਾਰਕ ਟਾਈਮ ਨੇ ਕਹਿੰਦੇ ਵੀਡੀਓ ਜਿਹੜੀ ਆ ਉਹ ਰਿਸੀਵ ਕਰ ਲਈ ਆ, ਜਿਹਦੇ ਵਿੱਚ ਪਤਾ ਚੱਲ ਰਿਹਾ ਵੀ ਜਿਹੜੀ ਯੂਕਰੇਨ ਦੀ ਏਅਰਲਾਈਨ ਸੀ ਉਸ ਨੂੰ ਜਿਹੜਾ ਈਰਾਨ ਵਾਲਿਆਂ ਨੇ ਮਿਸਲ ਦੇ ਨਾਲ ਜਿਹੜਾ ਆ ਗਿਰਾਇਆ ਸੀਗਾ। ਸਵੀਡਨ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਵੀ ਇਹਦੀ ਜਿਹੜੀ ਆ ਕੰਪਲੀਟ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈਗੀ ਆ। ਉਹ ਕਹਿੰਦੇ ਵੀ ਮੈਂ ਆਲਰੇਡੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਅਤੇ ਯੂਕਰੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਜ਼ੈਲੈਂਸਕੀ, ਦੋਨਾਂ ਦੇ ਨਾਲ ਗੱਲਬਾਤ ਕਰ ਲਈ ਹੈਗੀ ਆ। ਬਿਲਕੁਲ। ਕੱਲ੍ਹ ਜਸਟਿਨ ਟਰੂਡੋ ਨੇ ਜਿਹੜੀ ਪ੍ਰੈਸ ਕਾਨਫਰੰਸ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜਿਹੜੀ ਉਹ ਕੀਤੀ ਸੀ, ਉਹਨਾਂ ਨੇ ਵੀ ਇਹੀ ਆਖਿਆ ਸੀਗਾ ਵੀ ਇਹੀ ਜਿਹੜੀ ਆ ਮਿਲ ਰਿਹਾ ਸਾਨੂੰ ਇੰਟੈਲੀਜੈਂਸ, ਇਹੀ ਮਿਲ ਰਹੀ ਆ ਵੀ ਈਰਾਨ ਦੇ ਦੁਆਰਾ ਜਿਹੜੀ ਸਰਫੇਸ ਟੂ ਏਅਰ ਮਿਜ਼ਾਈਲ ਆ ਉਸ ਦੇ ਨਾਲ ਜਿਹੜੀ ਸਿੱਟਿਆ ਗਿਆ ਜਹਾਜ਼, ਅਤੇ ਉੱਦਾਂ ਉਹਨਾਂ ਨੇ ਇਹ ਕਿਹਾ ਵੀ ਸ਼ਾਇਦ ਇਹ ਗਲਤੀ ਦੇ ਨਾਲ ਜਿਹੜਾ ਸਿੱਟਿਆ ਗਿਆ ਹੋ ਸਕਦਾ ਆ। ਅੱਜ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੇ ਵੀ ਇਸ ਦੇ ਬਾਰੇ ਜਿਹੜੀ ਗੱਲਬਾਤ ਕੀਤੀ ਹੈ। ਅੱਜ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਦ ਤੋਂ ਇਰਾਕ ਦੇ ਵਿੱਚ ਅਮਰੀਕੀ ਜਿਹੜੇ ਬੇਸ ਆ ਉਹਨਾਂ ਦੇ ਉੱਤੇ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਗਿਆ ਸੀ ਈਰਾਨ ਤੋਂ ਬਾਅਦ ਦੇ ਵਿੱਚ, ਅਤੇ ਰਾਸ਼ਟਰਪਤੀ ਟਰੰਪ ਨੇ ਆਖਿਆ ਗਿਆ ਸੀ ਇਹਨਾਂ ਦੇ ਉੱਤੇ ਜਿਹੜੀਆਂ ਆ ਵੱਡੀਆਂ ਸੈਂਕਸ਼ਨਸ ਲਾਈਆਂ ਜਾਣਗੀਆਂ। ਉਹ ਸੈਂਕਸ਼ਨਸ ਦੀ ਅੱਜ ਜਿਹੜੀ ਜਾਣਕਾਰੀ ਆ ਜਿਹੜੇ ਮਾਈਕ ਪੋਂਪੀਓ, ਜਿਹੜੇ ਸੈਕਟਰੀ ਆਫ ਸਟੇਟ ਅਤੇ ਟ੍ਰੈਜਰੀ ਸੈਕਟਰੀ ਜਿਹੜੇ ਸਟੀਵਨ ਨੂਚਨ ਆ, ਉਹਨਾਂ ਨੇ ਅੱਜ ਅਨਾਊਂਸ ਜਿਹੜੀ ਉਹ ਕੀਤੀ ਆ। ਅਤੇ ਜਿਹੜੀਆਂ ਇਹ ਸੈਂਕਸ਼ਨਸ ਦੇ ਵਿੱਚ ਹਰਜੋਤ ਸਿੰਘ ਜੀ ਕਹਿੰਦੇ ਵੀ ਜਿਹੜੇ ਸੀਨੀਅਰ ਇਰਾਨੀ ਅਧਿਕਾਰੀ ਹੈਗੇ ਆ ਉਹਨਾਂ ਦੀ ਜਿਹੜੀ ਇਨਵੋਲਵਮੈਂਟ ਜਿਹੜੀ ਮੰਨਦੇ ਨੇ, ਅਤੇ ਇਹ ਬਲਾਸਟਿਕ ਮਿਜ਼ਾਈਲ ਜਿਹੜੀਆਂ ਸਟਰਾਈਕਸ ਆ ਉਸ ਨੂੰ ਲੈ ਕੇ, ਅਤੇ ਉਹਦੇ ਕਰਕੇ ਜਿਹੜੀਆਂ ਸੈਂਕਸ਼ਨਸ ਆ ਉਹ ਹੁਣ ਲਾਈਆਂ ਜਾ ਰਹੀਆਂ ਆ। 17 ਈਰਾਨ ਦੇ ਮੈਟਲ ਪ੍ਰੋਡਿਊਸਰ ਮਾਈਨਿੰਗ ਕੰਪਨੀਜ਼ ਜਿਹੜੀਆਂ ਕੁਛ ਚਾਈਨਾ ਦੇ ਵਿੱਚ ਵੀ ਬੇਸ ਨੇ, ਸ਼ਿਕਲੀਜ਼ ਦੇ ਵਿੱਚ ਵੀ ਜਿਹੜੀਆਂ ਬੇਸ ਨੇ, ਉਹਨਾਂ ਦੇ ਉੱਤੇ ਜਿਹੜੀਆਂ ਵੱਖ-ਵੱਖ ਪੈਨਲਟੀਜ਼ ਜਿਹੜੀਆਂ ਆ ਉਹ ਲਾਈਆਂ ਗਈਆਂ ਨੇ, ਅਤੇ ਕਈ ਰੋਕਾਂ ਜਿਹੜੀਆਂ ਇਸ ਦੇ ਬਾਬਤ ਲਾਈਆਂ ਗਈਆਂ ਨੇ। ਇਹ ਸਾਰਾ ਕੁਛ ਉਦੋਂ ਜਿਹੜਾ ਵਾਪਰਿਆ ਸੀਗਾ, ਸਭ ਤੋਂ ਪਹਿਲਾਂ ਈਰਾਨ ਨੇ ਇੱਕ ਅਮਰੀਕੀ ਜਿਹੜੇ ਕੰਟਰੈਕਟਰ ਉਸ ਨੂੰ ਮਾਰ ਦਿੱਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਇਰਾਕ ਦੇ ਵਿੱਚ ਬਗਦਾਦ ਦੇ ਵਿੱਚ ਅਮਰੀਕਾ ਦੀ ਅੰਬੈਸੀ, ਉਸ ਦੇ ਵਿੱਚ ਜਿਹੜੀ ਉੱਥੇ ਗੱਲਬਾਤ ਜਿਹੜੀ ਕਾਫੀ ਜਿਹੜਾ ਰੌਲਾ ਰੱਪਾ ਪਿਆ, ਜਿਹੜੇ ਹਿੰਸਕ ਪ੍ਰਦਰਸ਼ਨ ਵੀ ਜਿਹੜੇ ਹੋਏ। ਉਸ ਤੋਂ ਬਾਅਦ 'ਚ ਅਮਰੀਕਾ ਨੇ ਕਸਮ ਸੁਲੇਮਾਨੀ ਨੂੰ ਡਰੋਨ ਹਮਲੇ ਦੇ ਵਿੱਚ ਮਾਰ ਸਿੱਟਿਆ, ਅਤੇ ਇਹਨਾਂ ਨੇ ਜਵਾਬੀ ਕਾਰਵਾਈ ਦੇ ਵਿੱਚ ਫਿਰ ਜਿਹੜੇ ਆ 12 ਜਿਹੜੀਆਂ ਮਿਜ਼ਾਈਲਾਂ ਆ 2 ਅਮਰੀਕਾ ਦੇ ਏਅਰ ਬੇਸਾਂ ਦੇ ਉੱਤੇ ਜਿੱਥੇ ਤੈਨਾਤ ਸੀਗੇ ਅਮਰੀਕੀ ਫੌਜੀ, ਉੱਥੇ ਜਿਹੜੀਆਂ ਸਿੱਟੀਆਂ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਹੁਣ ਸੈਂਕਸ਼ਨਸ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਵੱਧ ਚੁੱਕੀ ਹੋਈ ਹੈ। ਅਗਲੀ ਜਿਹੜੀ ਖਬਰ ਆ, ਨੈਂਸੀ ਪੈਲੋਸੀ ਕਹਿੰਦੇ ਆ ਵੀ ਹੋ ਸਕਦਾ ਅਗਲੇ 1-2 ਵੀਕਾਂ ਦੇ ਵਿੱਚ ਜਿਹੜੇ ਇੰਪੀਚਮੈਂਟ ਆਫ ਆਰਟੀਕਲਸ ਆਫ ਇੰਪੀਚਮੈਂਟ ਆ ਉਹ ਸੈਨੇਟ ਨੂੰ ਭੇਜਦੇ, ਕਿਉਂਕਿ ਪਿਛਲੇ ਕਾਫੀ ਵੀਕਾਂ ਤੋਂ ਮਿਚ ਮਕੋਨਲ ਅਤੇ ਜਿਹੜੀ ਨੈਂਸੀ ਪੈਲੋਸੀ ਆ ਉਹਨਾਂ ਦੇ ਵਿੱਚ ਕਸ਼ਮਕਸ਼ ਚੱਲ ਰਹੀ ਸੀ। ਸੋ ਫਾਈਨਲੀ ਹੁਣ ਨੈਂਸੀ ਪੈਲੋਸੀ ਜਿਹੜੀ ਹਾਊਸ ਸਪੀਕਰ ਆ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਆ। ਜੀ ਬਿਲਕੁਲ। ਅਤੇ ਉੱਧਰ ਅੱਜ ਹੀ ਜਿਹੜੇ ਪਹਿਲਾਂ ਜਿਹੜਾ ਆ ਸੈਨੇਟ ਦੇ ਵਿੱਚ ਜਿਹੜੇ ਲਿੰਡਸੀ ਗ੍ਰਾਹਮ ਹੈਗੇ ਨੇ, ਉਹਨਾਂ ਨੇ ਇੱਕ ਰੈਜ਼ੋਲੂਸ਼ਨ ਜਿਹੜਾ ਲਿਆਂਦਾ ਸੀਗਾ, ਇਹ ਆਖਿਆ ਸੀਗਾ ਵੀ ਜਿਹੜੇ ਹਾਊਸ ਵਾਲੇ ਆ ਜਿਹੜੇ ਇੰਪੀਚਮੈਂਟ ਦੇ ਆਰਟੀਕਲਸ ਆ ਉਹਨਾਂ ਨੂੰ ਤੁਰੰਤ ਜਿਹੜੇ ਆ ਉਹ ਜਿਹੜੇ ਸੈਨੇਟ ਦੇ ਵਿੱਚ ਭੇਜਣ, ਤਾਂ ਜੋ ਇੱਥੇ ਜਿਹੜਾ ਟਰਾਇਲ ਆ ਉਹ ਚੱਲ ਸਕੇ। ਜਿਹੜੇ ਹੁਣ ਜਿਹੜੇ ਸੈਨੇਟ ਦੇ ਵਿੱਚ ਕਮੇਟੀ ਦੇ ਜਿਹੜੇ ਮੇਨ ਚੇਅਰਮੈਨ ਹੈਗੇ ਨੇ ਜੈਰੀ ਨੈਡਲਰ, ਉਹਨਾਂ ਨੂੰ ਜਿਹੜਾ ਨੈਂਸੀ ਪੈਲੋਸੀ ਨੇ ਆਖਿਆ ਹੈ ਵੀ ਤੁਸੀਂ ਜਿਹੜੇ ਮੈਨੇਜਰ ਜਾਂ ਉਹ ਬੰਦਿਆਂ ਨੂੰ ਨਿਯੁਕਤ ਕਰੋ ਜਿਹੜੇ ਹਾਊਸ ਦੇ ਵਿੱਚ ਜਿਹੜੇ ਇੰਪੀਚਮੈਂਟ ਉੱਥੋਂ ਲੈ ਕੇ ਸੈਨੇਟ ਦੇ ਵਿੱਚ ਪੇਸ਼ ਕਰਨਗੇ।
ਜਿਹੜੇ ਕਾਫੀ ਕਾਲੇ ਨੇ ਖਾਸ ਕਰਕੇ GOP ਵਾਲੇ, ਤਾਂ ਜੋ ਇਹ ਜਿਹੜਾ ਸੈਨੇਟ ਦੇ ਵਿੱਚ ਟਰਾਇਲ ਦਾ ਪ੍ਰੋਸੈਸ ਆ ਉਹ ਜਲਦ ਤੋਂ ਜਲਦ ਖਤਮ ਹੋ ਸਕੇ। ਜੀ, ਅਗਲੀ ਖਬਰ ਜਿਹੜੀ ਇਰਾਕ ਤੋਂ ਆ ਰਹੀ ਆ, ਇਰਾਕ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਐਦਲ ਅਬਦੁਲ ਮਹਿਦੀ, ਉਹਨਾਂ ਨੇ ਇਹ ਕਿਹਾ ਵੀ US ਨੂੰ ਜਿਹੜਾ ਆ ਇਰਾਕ ਦੇ ਵਿੱਚੋਂ US ਦੀਆਂ ਜਿਹੜੀਆਂ ਫੋਰਸਿਸ ਆ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਰਿਮੂਵ ਕਰ ਦੇਣਾ ਚਾਹੀਦਾ ਆ। ਜੀ ਬਿਲਕੁਲ, ਇਸ ਦੇ ਉੱਤੇ ਜਿਹੜੇ ਕਹਿੰਦੇ ਵੀ ਅਮਰੀਕੀ ਕੁਛ ਜਿਹੜੇ ਇਹਨਾਂ ਨੂੰ ਮਿਲਣਗੇ, ਪਰ ਕਹਿੰਦੇ ਇਸ ਗੱਲਬਾਤ ਦੇ ਵਿੱਚ ਅਮਰੀਕਾ ਦੇ ਫੌਜੀਆਂ ਦਾ ਵਾਪਸ ਉੱਥੋਂ ਜਾਣਾ, ਉਸ ਦੇ ਬਾਰੇ ਕਿਸੇ ਵੀ ਤਰੀਕੇ ਦੀ ਜਿਹੜੀ ਚਰਚਾ ਆ ਉਹ ਨਹੀਂ ਹੋਵੇਗੀ। ਇਹ ਜਿਹੜੀ ਇੱਕ ਗੱਲ ਜਿਹੜੀ ਉਹ ਸਾਹਮਣੇ ਆਈ ਆ, ਉਹਨਾਂ ਨੇ ਉੱਥੇ ਰੈਜ਼ੋਲੂਸ਼ਨ ਜ਼ਰੂਰ ਇਰਾਕ ਦੇ ਵਿੱਚ ਜਿਹੜਾ ਲਿਆਂਦਾ ਵੀ ਅਮਰੀਕੀ ਫੌਜੀ ਜਿਹੜੇ ਇੱਥੋਂ ਤੁਰੰਤ ਵਾਪਸ ਜਿਹੜੇ ਉਹ ਚਲੇ ਜਾਣ, ਪਰ ਕਹਿੰਦੇ ਵੀ ਉਹ ਨਾਨ ਬਾਈਡਿੰਗ ਰੈਜ਼ੋਲੂਸ਼ਨ ਜਿਹੜਾ ਹੈਗਾ ਆ, ਸੋ ਇੱਕ ਹਿਸਾਬ ਦੇ ਨਾਲ ਅਮਰੀਕਾ ਵਾਲਿਆਂ ਦੇ ਉੱਤੇ ਉਹ ਧੱਕੇ ਦੇ ਨਾਲ ਉਹਨਾਂ ਨੂੰ ਉਸ ਆਪਣੇ ਮੁਲਕ ਦੇ ਵਿੱਚੋਂ ਅਮਰੀਕਾ ਨੂੰ ਜਿਹੜਾ ਬਾਹਰ ਆ ਉਹ ਨਹੀਂ ਕੱਢ ਸਕਣਗੇ। ਸੋ ਦੇਖਦੇ ਹਾਂ ਇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਪਰ ਟਰਾਈ ਜਿਹੜੇ ਆ ਇਰਾਕ ਦੇ ਵਿੱਚ ਖਾਸ ਕਰਕੇ ਜਿਹੜੇ ਈਰਾਨ ਦੇ ਹਮਾਇਤੀ ਉੱਥੋਂ ਦੇ ਲੀਡਰ ਹੈਗੇ ਆ ਵੀ ਅਮਰੀਕਾ ਨੂੰ ਕਿਸੇ ਤਰੀਕੇ ਦੇ ਨਾਲ ਉੱਥੋਂ ਬਾਹਰ ਕੱਢਿਆ ਜਾ ਸਕੇ। ਇੱਕ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਆਪਾਂ ਪਹਿਲਾਂ ਜਿਹੜਾ ਹਵਾਈ ਹਾਦਸਾ ਜਿਹੜਾ ਵਾਪਰਿਆ ਸੀ, ਜਿਹੜਾ ਮਿਜ਼ਾਈਲ ਦੇ ਨਾਲ ਸਿੱਟਿਆ ਗਿਆ ਜਹਾਜ਼ ਸੀ ਯੂਕਰੇਨ ਦਾ, ਈਰਾਨ ਦੇ ਸਟੇਟ ਮੀਡੀਆ ਆ ਉਹਨਾਂ ਨੇ ਜਿਹੜਾ ਫਲਾਈਟ ਰਿਕਾਰਡਰ ਦੀ ਤਸਵੀਰ ਵੀਡੀਓ ਜਿਹੜੀ ਉਹ ਜਾਰੀ ਕੀਤੀ ਹੈ ਵੀ ਉਹ ਉਹਨਾਂ ਨੂੰ ਲੱਭ ਗਿਆ ਆ, ਅਤੇ ਕਹਿੰਦੇ ਵੀ ਸਾਨੂੰ ਕਹਿੰਦੇ ਵੀ 2-3 ਮਹੀਨੇ ਜਿਹੜੇ ਉਹ ਲੱਗਣਗੇ, 1-2 ਮਹੀਨੇ ਘੱਟੋ ਘੱਟ ਲੱਗਣਗੇ ਇਸ ਬਲੈਕ ਬਾਕਸ ਦੇ ਵਿੱਚੋਂ ਡਾਟਾ ਆ ਉਹ ਰਿਕਵਰ ਕਰਨ ਦੇ ਲਈ। ਅਤੇ ਨਾਲ ਇਹ ਵੀ ਉੱਥੇ ਖਬਰ ਆ ਰਹੀ ਹੈ ਵੀ ਉਹਨਾਂ ਨੇ ਬੋਇੰਗ ਨੂੰ ਇਜਾਜ਼ਤ ਦੇ ਦਿੱਤੀ ਆ ਵੀ ਉਹ ਜਾ ਕੇ ਉੱਥੇ ਇਨਵੈਸਟੀਗੇਸ਼ਨ ਉਹ ਕਰਨ ਵੀ ਕੀ ਕਾਰਨ ਸੀਗੇ ਜਿਹੜਾ ਜਹਾਜ਼ ਆ ਉਹ ਡਿੱਗਿਆ ਸੀਗਾ। ਜੀ, ਅਗਲੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ। ਆਸਟ੍ਰੇਲੀਆ ਦੇ ਵਿੱਚ ਅੱਗ ਦੇ ਨਾਲ 1.5 ਮਿਲੀਅਨ ਏਕੜ ਜਿਹੜੇ ਆ ਉਹ ਅੱਗ ਦੀ ਭੇਂਟ ਚੜ੍ਹ ਗਏ ਹੈਗੇ ਆ। ਇਹ ਹਰਜੋਤ ਸਿੰਘ ਜੀ ਇੱਕ ਅੱਗ ਓਵਰਆਲ 12 ਮਿਲੀਅਨ ਤੋਂ ਵੱਧ ਜਿਹੜਾ ਉੱਥੇ ਸੜ ਚੁੱਕੇ ਨੇ ਜੀ। ਤੇ 135 ਦੇ ਕਰੀਬ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਆ। ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਆ। ਕਹਿੰਦੇ ਮੋਰ ਦੈਨ ਬਿਲੀਅਨ ਐਨੀਮਲਸ ਜਿਹੜੇ ਆ ਉਹ ਮਾਰੇ ਜਾ ਚੁੱਕੇ ਹੈਗੇ ਆ। 3000 ਦੇ ਕਰੀਬ ਜਿਹੜੇ ਘਰ ਆ ਉਹ ਸੜ ਕੇ ਸੁਆਹ ਹੋ ਚੁੱਕੇ ਆ। ਤੇ ਪਿਛਲੇ ਵੀਕ ਦੀਆਂ ਇਹ ਵੀ ਖਬਰਾਂ ਚੱਲ ਰਹੀਆਂ ਸੀਗੀਆਂ ਵੀ ਆਸਟ੍ਰੇਲੀਅਨ ਸਰਕਾਰ 10,000 ਦੇ ਕਰੀਬ ਜਿਹੜੇ ਊਂਠ ਆ ਉਹਨਾਂ ਨੂੰ ਮਾਰਨ ਦੀ ਟਰਾਈ ਕਰ ਰਹੀ ਆ ਵੀ ਕਹਿੰਦੇ ਉਹ ਪਾਣੀ ਬਹੁਤ ਜ਼ਿਆਦਾ ਪੀਂਦੇ ਆ ਤੇ ਪਾਣੀ ਦੀ ਉੱਥੇ ਘਾਟ ਹੋ ਰਹੀ ਆ, ਤੇ ਹਜੇ ਉਹਦੇ ਬਾਰੇ ਜਿੱਦਾਂ ਜ਼ਿਆਦਾ ਅਪਡੇਟ ਨਹੀਂ ਆਈ ਜੀ। ਕਾਫੀ ਜ਼ਿਆਦਾ ਰੌਲਾ ਰੱਪਾ ਜ਼ਰੂਰ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਲੈ ਕੇ ਪਿਆ ਸੀਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੈਰੀਐਨ ਵਿਲੀਅਮਸਨ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚੋਂ ਕਹਿੰਦੀ ਆ ਉਹ ਵਾਪਸ ਨਿਕਲ ਚੁੱਕੀ ਆ, ਉਹ ਬਾਹਰ ਜਿਹੜੀ ਉਹ ਆ ਗਈ ਆ। ਵੈਸੇ ਤਾਂ ਇਸ ਦੇ ਬਾਰੇ ਕਿਸੇ ਨੂੰ ਬਹੁਤਾ ਜਿਹੜਾ ਉਹ ਪਤਾ ਨਹੀਂ ਆ। ਇਹ ਆਥਰ ਅਤੇ ਇੱਕ ਸੈਲਫ ਹੈਲਪ ਗੁਰੂ ਮੈਰੀਐਮ ਜਿਹੜੀ ਵਿਲੀਅਮਸਨ ਆ, ਉਸਨੇ ਆਪਣਾ 2020 ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜਾ ਉਹ ਜ਼ਰੂਰ ਚਲਾਇਆ ਸੀ, ਅਤੇ ਅੱਜ ਆਪਣੇ ਸਪੋਰਟਰਸ ਨੂੰ ਈਮੇਲ ਦੇ ਵਿੱਚ ਦੱਸਿਆ ਵੀ ਹੁਣ ਇਸ ਦੇ ਵਿੱਚੋਂ ਵਾਪਸ ਜਿਹੜੀ ਆ ਉਹ ਨਿਕਲ ਰਹੀ ਆ। ਕਹਿੰਦੇ ਵੀ ਉਹਨੇ ਜਦੋਂ ਇਸ ਦੇ ਵਿੱਚ ਦੌੜ ਦੇ ਵਿੱਚ ਆਈ ਸੀ, ਉਹ ਕਹਿੰਦੀ ਸੀ ਵੀ ਮੈਂ ਅਮਰੀਕਨ ਪੋਲੀਟਿਕਸ ਦੇ ਵਿੱਚ ਸਪਿਰਿਚੁਅਲ ਅਵੇਕਨਿੰਗ ਜਿਹੜੀ ਉਹ ਲੈ ਕੇ ਆਉਣੀ ਚਾਹੁੰਦੀ ਹਾਂ, ਇਸ ਕਰਕੇ ਮੈਂ ਇਸ ਦੇ ਵਿੱਚ ਆਈ ਹਾਂ। ਪਰ ਦਾਲ ਇਸ ਦੀ ਜਿਹੜੀ ਲੱਗਦਾ ਨਹੀਂ ਕਿਸੇ ਪਾਸੇ ਜਿਹੜੀ ਉਹ ਗਲੀ ਸੀਗੀ ਜੀ। ਅਗਲੀ ਖਬਰ ਜਿਹੜੀ ਆ ਵੈਦਰ ਨੂੰ ਲੈ ਕੇ ਆ। ਜਿਹੜਾ ਵੈਦਰ ਆ ਇਸ ਵੀਕਐਂਡ ਕਾਫੀ ਜਿਹੜਾ ਬੈਡ ਹੋ ਰਿਹਾ, ਖਾਸ ਕਰਕੇ ਈਸਟ ਵਾਲੀ ਸਾਈਡ 'ਤੇ ਸਨੋ, ਆਈਸ, ਹੋਰ ਟੋਰਨੇਡੋਜ਼ ਜਿਹੜੇ ਆ ਉਹ ਆ ਰਹੇ ਆ। ਕੱਲ੍ਹ ਵੀ ਆਪਾਂ ਦੱਸਿਆ ਸੀ। ਸੋ ਖਾਸ ਕਰਕੇ ਉਹਨਾਂ ਸਟੇਟਾਂ ਵੱਲ ਨੂੰ ਜਿਹੜੇ ਆਪਣੇ ਜਿੰਨੇ ਵੀ ਸਰੋਤੇ ਕੋਈ ਜਾ ਰਹੇ ਹੈਗੇ ਆ। ਡੈਲਸ 'ਚ ਕਾਫੀ ਮੀਂਹ ਪੈਣਾ ਹੈਗਾ ਆ, ਹੂਸਟਨ ਇਸ ਏਰੀਏ ਦੇ ਵਿੱਚ। ਸੋ ਪਲੀਜ਼ ਆਪਣਾ ਜਿਹੜਾ ਵੈਦਰ ਆ ਉਹ ਪਹਿਲਾਂ ਜ਼ਰੂਰ ਚੈੱਕ ਕਰ ਲਿਓ। ਨਿਊ ਇੰਗਲੈਂਡ ਦੇ ਵਿੱਚ ਕਾਫੀ ਜਿਹੜੀ ਸਨੋ ਪੈਣੀ ਹੈਗੀ ਆ। ਸੋ ਜਿਹੜਾ ਈਸਟ ਵਾਲੀ ਸਾਈਡ ਆ ਉਹ ਕਾਫੀ ਜਿਹੜਾ ਵੈਦਰ ਉੱਥੇ ਖਰਾਬ ਹੋਣਾ ਆ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਤਾਈਵਾਨ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਕੱਲ੍ਹ ਨੂੰ ਉੱਥੇ ਜਿਹੜੀਆਂ ਉਹ ਹੋਣ ਜਾ ਰਹੀਆਂ ਨੇ, ਅਤੇ ਕਹਿੰਦੇ ਵੀ ਜਿਹੜੀਆਂ 11 ਜਨਵਰੀ ਦੀਆਂ ਇਲੈਕਸ਼ਨ ਉੱਥੇ ਹੋਣੀਆਂ ਨੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤਾਈਵਾਨ ਦੇ ਵਿੱਚ, ਉਹ ਕਿਤੇ ਨਾ ਕਿਤੇ ਇੱਕ ਹਿਸਾਬ ਦੇ ਨਾਲ ਰੈਫਰੈਂਡਮ ਹੋਊਗਾ ਵੀ ਜਿਹੜੀ ਮੇਨਲਾਈਨਡ ਚਾਈਨਾ ਦਾ ਇਨਫਲੂਐਂਸ ਤਾਈਵਾਨ ਦੇ ਉੱਤੇ ਜਿਹੜਾ ਆ ਉਹ ਕਿੰਨਾ ਕੁ ਬਣ ਕੇ ਰਹਿੰਦਾ ਆ। ਸਭ ਨੂੰ ਪਤਾ ਹੈ ਵੀ ਹਾਂਗਕਾਂਗ ਦੇ ਵਿੱਚ ਅਜੇ ਤੱਕ ਵੀ ਜਿਹੜੇ ਪ੍ਰੋਟੈਸਟ ਮਹੀਨਿਆਂ ਬੱਧੀ ਵੀ ਜਿਹੜੇ ਆ ਉਹ ਲਗਾਤਾਰ ਚੱਲ ਰਹੇ ਨੇ, ਤਾਂ ਜੋ ਜਿਹੜੇ ਲੋਕ ਜਿਹੜੇ ਅਜੇ ਵੀ ਉੱਥੇ ਵਿਰੋਧ ਕਰ ਰਹੇ ਨੇ ਵੀ ਜਿਹੜੇ ਚਾਈਨਾ ਦਾ ਇਨਫਲੂਐਂਸ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਜਿਹੜਾ ਉਹ ਘਟ ਸਕੇ। ਚਾਈਨਾ ਵਾਲੇ ਚਾਹੁੰਦੇ ਨੇ ਵੀ ਜਿਹੜਾ ਤਾਈਵਾਨ ਆ ਉਹ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਵਿੱਚ ਹੀ ਜਿਹੜਾ ਉਹ ਸਮਿਟ ਜਿਹੜਾ ਜਾਵੇ, ਇਸ ਨੂੰ ਨਾਲ ਹੀ ਜਿਹੜਾ ਉਹ ਆ ਜਾਵੇ। ਸੋ ਕਹਿੰਦੇ ਵੀ ਤਾਈਵਾਨ ਦੇ ਜਿਹੜੇ ਇਸ ਟਾਈਮ ਮੌਜੂਦਾ ਇਨਕੰਬੈਂਟ ਪ੍ਰੈਜ਼ੀਡੈਂਟ ਜਿਹੜੇ ਹੈਗੇ ਨੇ ਡੈਮੋਕ੍ਰੇਟ ਪ੍ਰੋਗਰੈਸਿਵ ਪਾਰਟੀ ਦੇ ਵੱਲੋਂ, ਅਤੇ ਉਹ ਜਿਹੜੇ ਇਸ ਟਾਈਮ ਜਿਹੜੇ ਉਹ ਦੁਬਾਰਾ ਰੀ-ਇਲੈਕਸ਼ਨ ਦੇ ਲਈ ਰਨ ਕਰ ਰਹੇ ਨੇ। ਇਸ ਦੀਆਂ ਕਾਫੀ ਵੱਡੀਆਂ ਇੰਪਲੀਕੇਸ਼ਨ ਹਰਜੋਤ ਸਿੰਘ ਜੀ, ਖਾਸ ਕਰਕੇ ਉਹਨਾਂ ਮੁਲਕਾਂ ਦੇ ਉੱਤੇ ਜਿਹੜੀਆਂ ਟਾਪੂਆਂ ਦੇ ਉੱਤੇ ਜਿਹੜੀਆਂ ਹੋ ਸਕਦੀਆਂ,
ਜਿਸ ਦੇ ਉੱਤੇ ਚਾਈਨਾ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈਗਾ ਆ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਗੱਲ ਬਣਦੀ ਹੈ। ਕਹਿੰਦੇ ਵੀ ਇੱਕ ਜਿਹੜਾ ਇਸ ਟਾਈਮ ਉੱਥੇ ਖੜਿਆ ਇਲੈਕਸ਼ਨ ਦੇ ਵਿੱਚ ਉਸ ਚਾਈਨਾ ਦੇ ਨਾਲ ਜਿਹੜੇ ਨਜ਼ਦੀਕੀ ਸੰਬੰਧ ਜਿਹੜਾ ਉਹ ਚਾਹੁੰਦਾ ਆ, ਅਤੇ ਦੂਜਾ ਜਿਹੜਾ ਉਹਨਾਂ ਤੋਂ ਥੋੜ੍ਹਾ ਪਰੇ ਹੀ ਰਹਿਣਾ ਚਾਹੁੰਦਾ ਹੈ। ਜੀ, ਅਗਲੀ ਖਬਰ ਜਿਹੜੀ ਅੱਜ ਬਿਜ਼ਨਸ ਨੂੰ ਲੈ ਕੇ ਆ। USA ਦੇ ਵਿੱਚ ਦਸੰਬਰ ਮਹੀਨੇ 'ਚ 1,45,000 ਜੌਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ। ਕਹਿੰਦੇ ਵੀ ਇਹ ਆਸ ਤੋਂ ਥੋੜ੍ਹੀਆਂ ਘੱਟ ਹੋਈਆਂ, ਪਰ ਸਟਿਲ ਜਿਹੜਾ ਅਨਪਲਾਈਮੈਂਟ ਰੇਟ ਆ USA ਦੇ ਵਿੱਚ ਉਹ 3.5% ਜਿਹੜਾ ਸਟੈਡੀ ਜਾ ਰਿਹਾ। ਇਹ ਜੋਬਲੈਸਨੈਸ ਰੇਟ ਕਹਿੰਦੇ ਵੀ 50 ਸਾਲਾਂ ਦੇ ਤੋਂ ਜਿੱਦਾਂ ਆ ਘੱਟ ਹੈਗਾ ਆ। ਜੀ ਬਿਲਕੁਲ, ਲੋਕ 2-2 3-3 ਥਾਵਾਂ 'ਤੇ ਜੋਬ ਕਰਕੇ ਇਸ ਇਕੋਨਮੀ ਦੇ ਵਿੱਚ ਜਿਹੜਾ ਗੁਜ਼ਰ ਬਸਰ ਜਿਹੜੇ ਆ ਉਹ ਕਹਿੰਦੇ ਆ ਉਹ ਕਰ ਰਹੇ ਨੇ। ਹਾਲਾਤ ਜਿਹੜੇ ਇਸ ਤਰੀਕੇ ਦੇ ਜਿਹੜੇ ਕਿਤੇ ਨਾ ਕਿਤੇ ਬਣੇ ਹੋਏ ਨੇ, ਅਤੇ ਇਹ ਪਿਛਲੇ ਕੁਛ ਕੁ ਮਹੀਨਿਆਂ ਦੇ ਵਿੱਚ ਜਿੰਨੀ ਉਮੀਦ ਸੀ ਉਸ ਤੋਂ ਘੱਟ ਜਿਹੜੀਆਂ ਜੋਬਾਂ ਕ੍ਰੀਏਟ ਹੋਣ ਕਰਕੇ ਲੋਕਾਂ ਦਾ ਕਿਤੇ ਨਾ ਕਿਤੇ ਇਹ ਹੁਣ ਕਈ ਸਵਾਲ ਜਿਹੜੇ ਉਹ ਕਰ ਰਹੇ ਵੀ ਕਿਸ ਪਾਸੇ ਨੂੰ ਜਾ ਸਕਦੀ ਹੈ। ਪਰ ਹਾਲ ਦੀ ਘੜੀ ਇਕੋਨਮੀ ਜਿਹੜੀ ਆ ਉਹ ਗੁੱਡ ਜਿਹੜੀ ਉਹ ਚੱਲ ਰਹੀ ਆ। ਸੋ ਇਸ ਦਾ ਜਿਹੜਾ ਫਾਇਦਾ ਆ ਜਿੰਨਿਆਂ ਨੂੰ ਵੀ ਜਿਹੜੇ ਲਾਹਾ ਲੈਣਾ ਚਾਹੁੰਦੇ ਨੇ ਉਹ ਲੈ ਸਕਦੇ ਨੇ। ਅਤੇ ਆਪਾਂ ਨੂੰ ਇੱਕ ਜਿਹੜੇ ਫੇਸਬੁੱਕ ਦੇ ਉੱਤੇ ਜਿਹੜਾ ਦੱਸਿਆ IAT ਦੇ ਵਿੱਚ ਵਾਇਓਮਿੰਗ ਅਤੇ ਸਾਲਟ ਲੇਕ ਸਿਟੀ ਦੇ ਵਿੱਚ ਉਹਨਾਂ ਨੇ ਅਪਡੇਟ ਦੱਸੀ ਆ ਵੀ ਕਹਿੰਦੇ ਵੀ ਪੂਰੀ ਤਰ੍ਹਾਂ ਸਨੋ ਦੇ ਨਾਲ ਜਿਹੜੀ ਉਹ ਭਰੀ ਆ, ਅਤੇ ਕਹਿੰਦੇ ਲਾਈਟ ਵੇਟ ਟਰੱਕਾਂ ਵਾਸਤੇ ਟਰਨੈਡੋ ਵਰਗਾ ਜਿਹੜੀ ਸਥਿਤੀ ਜਿਹੜੀ ਉੱਥੇ ਬਣੀ ਆ। ਸੋ IAT ਦੇ ਵਿੱਚ ਜਿਹੜੇ ਵਾਇਓਮਿੰਗ ਅਤੇ ਸਾਲਟ ਲੇਕ ਸਿਟੀ ਦੇ ਵਿੱਚੋਂ ਜਿਹੜੇ ਉਹ ਲੰਘ ਰਹੇ ਨੇ, ਉਹ ਖਾਸ ਕਰਕੇ ਜਿਹੜੇ ਟਰੱਕਰਜ਼ ਆ ਉਹ ਧਿਆਨ ਰੱਖਣ। ਵੈਦਰ ਉੱਥੇ ਜਿਹੜਾ ਆ ਥੋੜ੍ਹਾ ਖ਼ਰਾਬ ਚੱਲ ਰਿਹਾ ਹੈਗਾ ਆ। ਜੀ, ਅਤੇ ਅਗਲੀ ਜਿਹੜੀ ਖਬਰ ਆ ਡਾਊਜ਼ੋਨ ਨੂੰ ਲੈ ਕੇ ਹੈਗੀ ਆ। ਡਾਊਜ਼ੋਨ ਜਿਹੜਾ ਆ ਉਸ ਨੇ 29,000 ਜਿਹੜਾ ਆ ਉਸ ਨੂੰ ਹਿੱਟ ਕਰ ਦਿੱਤਾ ਆ, 29,000 ਪੁਆਇੰਟਸ। ਸੋ ਇਹ ਇੱਕ ਰੈਕਡ ਹੈਗਾ ਆ। ਪਿਛਲੇ ਦਿਨਾਂ ਦੇ ਵਿੱਚ ਥੋੜ੍ਹਾ ਜਿਹੜਾ ਡਾਊਜ਼ੋਨ ਦੇ ਵਿੱਚ ਫਰਕ ਪਿਆ ਸੀ ਜਦੋਂ ਈਰਾਨ ਦੇ ਨਾਲ ਹਮਲੇ ਦੀ ਗੱਲਬਾਤ ਹੋਈ ਸੀ, ਪਰ 44 ਪੁਆਇੰਟ ਅਪ ਗਿਆ ਡਾਊਜ਼ੋਨ। ਸੋ 29,000 ਨੂੰ ਪਾਰ ਕਰ ਗਿਆ ਹੈਗਾ ਆ। ਜੀ ਪਾਰ ਕਰਕੇ ਇੱਕ ਵਾਰੀ ਫਿਰ ਵਾਪਸ ਜਿਹੜਾ ਉਹ ਆ ਗਿਆ ਆ। ਪਹਿਲੋਂ ਤਾਂ ਗਿਆ ਸੀਗਾ, ਫਿਰ ਮੁੜ ਕੇ ਜਿਹੜਾ ਥੱਲੇ ਨੂੰ ਆ ਚੁੱਕਾ ਹੋਇਆ। ਸੋ ਦੇਖਦੇ ਹਾਂ ਵੀ ਇਹ ਐਂਡ ਤੱਕ ਕਿੱਥੇ ਤੱਕ ਜਿਹੜਾ ਜਾ ਕੇ ਸਿਮਟਦਾ ਹੈਗਾ ਆ। ਅਗਲੀ ਜਿਹੜੀ ਆਪਾਂ ਗੱਲਬਾਤ ਆ ਉਹ ਆਪਣੇ ਨਾਲ ਜਿਹੜੇ ਜੁੜ ਚੁੱਕੇ ਨੇ ਇਸ ਟਾਈਮ ਨੈਨਦੀਪ ਸਿੰਘ ਜੀ ਜਕਾਰਾ, ਜਿਹੜੇ ਮੂਵਮੈਂਟ ਦੇ ਜਿਹੜੇ ਫਾਊਂਡਰਸ ਆ ਉਹ, ਅਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸੈਂਸਸ ਦੇ ਬਾਬਤ ਜਿਹੜੀ ਥੋੜ੍ਹੀ ਬਹੁਤੀ ਗੱਲਬਾਤ ਆ ਉਹ ਆਪਣੇ ਨਾਲ ਉਹ ਸਾਂਝੀ ਕਰਨਗੇ। ਨੈਨਦੀਪ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਨੈਨਦੀਪ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਹੜਾ ਇਹ ਸਾਲ ਆ ਇਹ ਬੜਾ ਇੰਪੋਰਟੈਂਟ ਆ। ਇਸ ਸਾਲ USA ਦੇ ਵਿੱਚ ਸੈਂਸਸ ਹੋਣੀ ਆ। ਸਾਰੇ ਸਰੋਤਿਆਂ ਨੂੰ ਪਤਾ ਵੀ ਹਰ 10 ਸਾਲ ਬਾਅਦ ਜਿਹੜੀ ਸੈਂਸਸ ਹੁੰਦੀ ਆ, ਜਨਗਣਨਾ। ਅਤੇ ਇਸ ਸਾਲ ਜਿਹੜਾ ਆ ਆਪਾਂ ਜਿਹੜੇ ਪੰਜਾਬੀ ਆ ਜਿੰਨੇ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਵਰ੍ਹਾ ਹੈਗਾ, ਕਿਉਂਕਿ 10 ਸਾਲਾਂ ਬਾਅਦ ਗਿਣਤੀ ਹੋਣੀ ਆ। ਬਹੁਤ ਵੱਡੀ ਗਿਣਤੀ ਜਿਹੜੇ ਪੰਜਾਬੀ ਆ ਉਹ USA ਦੇ ਵਿੱਚ ਇਮੀਗ੍ਰੈਂਟ ਹੋਏ ਹੈਗੇ ਆ। ਇੱਥੇ ਦੇ ਬੱਚੇ ਵੀ ਬਹੁਤ ਪੰਜਾਬੀ ਬੋਲਦੇ ਆ। ਸੋ ਉਹ ਬਹੁਤ ਇੰਪੋਰਟੈਂਟ ਆ। ਉਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ 'ਚ ਦੱਸੋ ਨੈਨਦੀਪ ਸਿੰਘ ਜੀ, ਵੀ ਜਿਹੜੇ ਫਾਰਮਸ ਆਉਣੇ ਆ ਉਹਨਾਂ 'ਚ ਆਪਾਂ ਕੀ ਕੀ ਕਰਨਾ ਆ, ਅਤੇ ਨਾਲੇ ਹੋਰ ਜੋਬਸ ਬਾਰੇ ਵੀ। ਹਾਂਜੀ, ਸੋ ਥੈਂਕ ਯੂ ਤੁਹਾਡੇ ਦੁਨੀਆ ਦਾ ਅਤੇ ਸਾਰੇ ਸਰੋਤੇ ਜਿਹੜੇ ਸੁਣ ਰਹੇ ਨੇ। ਤੇ ਜਦੋਂ ਤੁਸੀਂ ਹੁਣੇ ਦੱਸ ਕੇ ਹਟਿਆ ਕਿ ਮਰਦਮਸ਼ੁਮਾਰੀ ਹਰ 10 ਸਾਲ ਆਉਂਦੀ ਹੈ, ਅਤੇ ਇਹ ਇੱਕ ਬਹੁਤ ਵੱਡੀ ਲਾਈਕ ਓਪਰਚੁਨਿਟੀ ਵੀ ਹੈ ਸਾਡੀ ਕਮਿਊਨਿਟੀ ਦੇ ਲਈ। ਅਤੇ ਬਾਈ ਲਾ ਐਕਚੁਅਲੀ ਇੱਕ ਰਿਕੁਆਇਰਮੈਂਟ ਵੀ ਹੈ ਕਿ ਹਰ ਬੰਦਾ, ਭਾਵੇਂ ਉਹਨਾਂ ਦਾ ਕੋਈ ਵੀ ਇਮੀਗ੍ਰੇਸ਼ਨ ਸਟੇਟਸ, ਭਾਵੇਂ ਉਹ ਸਿਟੀਜ਼ਨ ਜਾਂ ਜਿਹੜੇ ਉਹ ਸਿਟੀਜ਼ਨ ਨਹੀਂ ਵੀ ਹੈ, ਉਹਨਾਂ ਦੀ ਇੱਕ ਫਰਜ਼ ਬਣਦੀ ਹੈ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਪਾਰਟੀਸਪੇਸ਼ਨ ਕਰਨ ਨੂੰ ਅਤੇ ਫੋਰਮ ਭਰਨ ਨੂੰ। ਅਤੇ ਉਹਦੇ ਵਿੱਚ ਸੋ ਮੇਰੀ ਐਕਚੁਅਲੀ ਗੱਲਬਾਤ ਚੱਲ ਰਹੀ ਐਕਚੁਅਲੀ ਅੱਜ ਕੱਲ੍ਹ ਜਿਹੜੀ ਸੈਂਸਸ ਬਿਊਰੋ ਐਟ ਦ ਫੈਡਰਲ ਲੈਵਲ, ਉਹਨਾਂ ਦੇ ਨਾਲ ਕਿ ਜਿਹੜਾ ਸਾਡੀ ਕਮਿਊਨਿਟੀ ਉਹ ਜਿਹੜੀ ਅੱਜ ਦੀ ਜਿਹੜੀ ਉਹ ਰੇਸ਼ੀਅਲ ਅਤੇ ਐਥਨਿਕ ਆਈਡੈਂਟਿਟੀ ਜਿਹੜੀ ਸਵਾਲ ਹੈਗੇ ਨੇ ਉਹ ਸਾਨੂੰ ਫਿਟ ਨਹੀਂ ਕਰਦੇ ਨੇ ਜੀ। ਅਤੇ ਮੈਨੂੰ ਪਤਾ ਕਈ ਸੰਸ ਤੇ 10 ਸਾਲ ਪਹਿਲਾਂ, ਇਵਨ 20 ਸਾਲ ਪਹਿਲਾਂ, ਉਹਨਾਂ ਨੇ ਕਈ ਸੰਗਤ ਮੈਂਬਰਸ ਨੂੰ ਕਿਹਾ ਸੀ ਕਿ ਤੁਸੀਂ ਸਿੱਖ ਭਰੋ, ਮਤਲਬ ਜਿੱਥੇ ਜੀ ਕੈਟੇਗਰੀ ਤੁਸੀਂ ਸਿੱਖ ਭਰੋ ਜੀ। ਪਰ ਜਿਹੜੀ ਸਾਡੀ ਗੱਲਬਾਤ ਚੱਲ ਰਹੀ, ਉਹਨਾਂ ਨੇ ਕਿਹਾ ਕਿ
ਤੁਸੀਂ ਅਮਰੀਕਾ ਦੇ ਵਿੱਚ ਤੁਸੀਂ ਇਹਦਾ ਬਿਲਕੁਲ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਰਿਲੀਜੀਅਸ ਕੈਟਾਗਰੀ ਅਸੀਂ ਉਸ ਚੀਜ਼ ਅਸੀਂ ਕਾਊਂਟ ਨਹੀਂ ਕਰ ਸਕਦੇ। ਜਿੱਦਾਂ ਨਾ ਕੋਈ ਜੂਇਸ਼ ਕੈਟਾਗਰੀ ਹੈ, ਨਾ ਕੋਈ ਮੁਸਲਮਾਨ ਦੀ ਕੈਟਾਗਰੀ ਹੈ, ਤਾਂ ਹੀ ਸੋ ਅਸੀਂ ਕਿਹਾ ਸੀ ਕਿ ਮੇਬੀ ਐਥਨਿਸਿਟੀ ਤੌਰ ਤੇ ਅਸੀਂ ਆਪਣੀ ਕਮਿਊਨਿਟੀ ਨੂੰ ਪੇਸ਼ ਕਰ ਸਕੀਏ। ਤੇ ਉਹ ਮੈਨੂੰ ਜਵਾਬ, ਮੈਂ ਫਾਰਮਲ ਲੈਟਰ ਲਿਖੀ ਆ ਤੇ ਮੈਂ ਉਹਦੀ ਜਵਾਬ ਜਦੋਂ ਮੇਰੇ ਕੋਲ ਆਉਣਾ ਆ, ਮੈਂ ਆਫ ਕੋਰਸ ਜਿਹੜੀ ਤੁਹਾਡੀ ਸਾਰੀ ਸਰੋਤੇ ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਸਾਰੀ ਸਰੋਤੇ ਮੈਂ ਆ ਕੇ ਸ਼ੇਅਰ ਕਰੂੰਗਾ। ਪਰ ਅਸੀਂ ਕਹਿ ਰਹੇ ਕਿ ਜੇ ਆਪਾਂ ਸਾਰੇ ਅਦਰ ਏਸ਼ੀਅਨ ਟਿਕ ਕਰੀਏ ਤੇ ਉਹਦੇ ਵਿੱਚ ਜਿੱਥੇ ਐਥਨਿਸਿਟੀ ਲਿਖਿਆ ਗਿਆ, ਜੇ ਆਪਾਂ ਉੱਥੇ ਸਾਰੇ ਪੰਜਾਬੀ ਲਿਖਾਂਗੇ ਵਿਦ ਅ ਯੂ। ਆਈ ਨੋ ਕਈ ਬੰਦੇ, ਮੈਨੂੰ ਵੀ ਉਹਦੀ ਇਤਿਹਾਸ ਵੀ ਪਤਾ ਹੈ ਕਿ ਕਈ ਸਾਡੀ ਕਮਿਊਨਿਟੀ ਉਹ ਪ੍ਰੈਫਰ ਕਰਦੇ ਨੇ ਕਿ ਆਪਾਂ PANGABI ਲਿਖੀਏ, ਪਰ ਮੈਂ ਮੇਬੀ ਇਹ ਬੜੀ ਬਾਅਦ ਦੇ ਵਿੱਚ ਅਸੀਂ ਇਹਦੇ ਬਾਰੇ ਵੀ ਗੱਲਬਾਤ ਕਰ ਸਕੀਏ। ਪਰ ਪ੍ਰੋਬਲਮ ਇਹ ਵੀ ਹੁੰਦੀ ਹੈ ਕਿ ਜਿਵੇਂ ਐਲਾਮੀਡਾ ਕਾਉਂਟੀ ਦੇ ਵਿੱਚ ਮੈਂ ਐਕਚੁਅਲੀ ਉਹਨਾਂ ਦੀ ਫੋਰਮਸ ਵੇਖਿਆ ਸੀ, ਉਹਨਾਂ ਨੇ ਕੀ ਕੀਤਾ, ਕਿਉਂਕਿ ਕਈ ਜਿਹੜੀ ਸਾਡੀ ਸੰਗਤ ਜਿਹੜੀ ਐਲਾਮੀਡਾ ਕਾਉਂਟੀ, ਫਰੀਮੌਂਟ, ਯੂਨੀਵਰਸਿਟੀ ਜਿਹੜੀ ਰਹਿੰਦੇ ਨੇ, ਕਈ PUNJABI ਲਿਖਦੇ ਨੇ ਕਿ PANGJABI ਲਿਖਦੇ ਨੇ। ਤੇ ਹੋਇਆ ਕੀ ਸੀ, ਉਹਨਾਂ ਨੇ ਸਮਝਿਆ ਕਿ ਇਹ 2 ਡਿਫਰੈਂਟ ਲੈਂਗੁਏਜਸ ਆ ਤੇ ਪੰਜਾਬੀ ਦੇ ਵਿੱਚ ਉਹਨਾਂ ਨੇ ਕੋਈ ਫਾਰਮਸ ਨਹੀਂ ਦਿੱਤੇ, ਕੋਈ ਕੁਛ ਵੀ ਨਹੀਂ ਦਿੱਤੇ। ਤਾਂ ਹੀ ਮੈਂ ਸਾਰੀ ਬੇਨਤੀ ਹੈ ਕਿ ਮੇਬੀ ਬਾਅਦ ਦੇ ਵਿੱਚ ਅਸੀਂ PANGABI ਦੇ ਬਾਰੇ ਗੱਲ ਕਰ ਸਕੀਏ, ਪਰ ਐਟਲੀਸਟ ਮਰਦਮਸ਼ੁਮਾਰੀ ਦੇ ਲਈ ਆਪਾਂ ਸਾਰੇ PUNJAB। ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਸੁਣਦੇ ਜਿਹੜੇ ਫਾਰਮ ਆਣੇ ਆ ਨਾ, ਉਹਦੇ ਵਿੱਚ ਪੰਜਾਬੀ ਲੈਂਗੁਏਜ ਜ਼ਰੂਰ ਭਰਨੀ ਆ ਆਪਾਂ, PUNJABI ਇਹ ਲਿਖਣਾ ਹੈਗਾ। ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਪਈ USA ਦੇ ਵਿੱਚ 350 ਦੇ ਕਰੀਬ ਜਿਹੜੀਆਂ ਭਾਸ਼ਾਵਾਂ ਆ, ਲੈਂਗੁਏਜਸ ਆ, ਉਹ ਬੋਲੀਆਂ ਜਾਂਦੀਆਂ ਆ। ਤੇ ਜਿਹੜੀ ਅਨਫੋਰਚੂਨੇਟਲੀ ਹਜੇ ਤੱਕ ਜਿਹੜੀ ਜਿਹੜੇ ਫਾਰਮਸ ਆ ਉਹਨਾਂ ਦੇ ਵਿੱਚ ਉਹਨਾਂ ਨੇ ਇੱਦਾਂ ਦੀ ਲੈਂਗੁਏਜ ਦੇ ਹਿਸਾਬ ਨਾਲ ਪੰਜਾਬੀ ਨਹੀਂ ਲਿਖਿਆ ਹੋਇਆ। ਪਹਿਲਾਂ ਮੇਰੇ ਖਿਆਲ ਨਾਲ ਏਸ਼ੀਅਨ ਇੰਡੀਅਨ ਜਾਂ ਇੱਦਾਂ ਦਾ ਹੀ ਜਿਹੜਾ ਆ ਉਹ ਯੂਜ਼ ਕਰ ਲੈਂਦੇ ਸੀ। ਬਿਲਕੁਲ, ਈਵਨ ਹੁਣ ਵੀ ਜਿਹੜੇ ਏਸ਼ੀਅਨ ਕੈਟਾਗਰੀ ਉਹ ਸੈਕਟ ਆ। ਸੋ ਟਾਈਮ ਐਕਚੁਅਲੀ ਫਾਰਮਲ ਲੈਟਰ ਲਿਖਿਆ ਕਿ ਜੇ ਜਿਹੜਾ ਪੰਜਾਬੀ, ਕਿਉਂਕਿ ਉਹਨਾਂ ਦੇ ਕੋਲ ਜਿਹੜਾ ਰੇਸ਼ੀਅਲ ਕੈਟਾਗਰੀ ਅਸੀਂ ਬਹੁਤ ਹੀ ਜ਼ਿਆਦਾ ਅਸੀਂ ਉਹਨੂੰ ਕੁਝ ਹੱਥ ਨਹੀਂ ਲਾ ਸਕਦੇ, ਬਿਕਾਜ਼ ਉਹ ਥੋੜ੍ਹੇ ਸਟ੍ਰਿਕਟ ਆ। ਪਰ ਜਿਹੜਾ ਐਥਨਿਕ ਕੈਟਾਗਰੀ, ਜੇ ਸਾਡੀ ਗਿਣਤੀ ਕਾਫੀ ਹਾਈ ਆ, ਉਹ ਅਸੀਂ ਉਸ ਉਹਨਾਂ ਨੂੰ ਪੁੱਛ ਸਕਦੇ ਕਿ ਜੇ ਉਹਦੀ ਰਿਪੋਰਟ ਸਾਨੂੰ ਦੇ ਦਈਏ। ਜਿਵੇਂ ਲਾਈਕ ਵਾਈਟ ਸਮਝ ਲਓ, ਵਾਈਟ ਇੱਕ ਜਿਹੜੇ ਗੋਰੇ ਲੋਕ ਹੈਗੇ ਨੇ, ਉਹ ਇੱਕ ਰੇਸ਼ੀਅਲ ਕੈਟਾਗਰੀ ਹੈ। ਪਰ ਐਥਨਿਕ ਕੈਟਾਗਰੀ ਉਹ ਸਾਨੂੰ ਦੱਸਦੇ ਕਿ ਕਿੰਨੇ ਇਟਾਲੀਅਨ ਅਮਰੀਕਨਸ ਆ। ਰੇਸ਼ੀਅਲ ਕੈਟਾਗਰੀ ਉਹਨਾਂ ਦਾ ਵਾਈਟ ਆ, ਐਥਨਿਕ ਕੈਟਾਗਰੀ ਉਹਨਾਂ ਦੀ ਇਟਾਲੀਅਨ ਜਾਂ ਆਇਰਿਸ਼, ਜੋ ਜਿਹੜਾ ਕੁਛ ਵੀ ਆ, ਰਾਈਟ, ਇਟ ਡਜ਼ਨਟ ਮੈਟਰ, ਸਕਾਟਿਸ਼। ਸੋ ਇਸ ਤਰ੍ਹਾਂ ਨਾਲ ਅਸੀਂ ਕਹਿ ਰਹੇ ਕਿ ਸੋ ਇਹ ਜਿਹੜਾ ਏਸ਼ੀਅਨ ਪਰੋ ਤੇ ਸੋ ਨੈਨਦੀਪ, ਇੱਕ ਚੀਜ਼ ਜਿਹੜੀ ਜ਼ਰੂਰ ਇਸ ਦੇ ਵਿੱਚ ਤੁਸੀਂ ਕਲੀਅਰਲੀ ਦੱਸੋ ਵੀ ਇਹ ਜਿਹੜਾ ਪੰਜਾਬੀ ਵਾਲਾ ਜਿਹੜਾ ਆਪਾਂ ਭਰਨਾ ਹੈ ਸੈਂਸਸ ਦੇ ਵਿੱਚ, ਇਹ ਐਥਨੀਸਿਟੀ ਦੇ ਵਿੱਚ ਜਾ ਕੇ ਅਦਰ ਭਰ ਕੇ ਫਿਰ ਪੰਜਾਬੀ ਭਰਨਾ ਆ? ਹਾਂਜੀ। ਸੋ ਅਸੀਂ ਜਕਾਰ ਮੂਵਮੈਂਟ ਵਾਲੇ ਤੇ ਅਸੀਂ ਟੀਮ ਅਪ ਕਰਾਂਗੇ ਪੰਜਾਬੀ ਦੇ ਜੋ USA ਦੇ ਨਾਲ। ਅਸੀਂ ਤੁਹਾਨੂੰ ਇੱਕ ਸੈਂਪਲ ਬਣਾ ਦੂੰਗਾ ਜੀ, ਕਿਉਂਕਿ ਸੋ ਐਟਲੀਸਟ ਲੋਕਾਂ ਨੂੰ ਸਮਝ ਸਕੀਏ ਤੇ ਉਹਨਾਂ ਨੂੰ ਪਤਾ ਹੋਣਾ ਹੀ ਚਾਹੀਦਾ ਕਿ ਕੀ ਕਿੱਥੇ ਲਿਖਣਾ, ਕੀ ਕੁਛ ਕਿੱਥੇ ਲਿਖਣਾ। ਕਿਉਂਕਿ ਜਿਹੜਾ ਅੱਜ ਕੱਲ੍ਹ ਦੀ ਜਿਹੜਾ ਸੈਂਸਸ ਜਿਹੜਾ ਇਸ ਸਾਲ ਨੂੰ ਆਉਣਾ ਆ, ਉਹ ਐਕਚੁਅਲੀ ਜ਼ਿਆਦਾ ਤੋਂ ਜ਼ਿਆਦਾ ਐਕਚੁਅਲੀ ਇੰਟਰਨੈਟ ਤੇ ਹੋਣਾ ਆ, ਆਨਲਾਈਨ। ਜੀ, ਆਨਲਾਈਨ। ਕਿਉਂਕਿ ਪਿਛਲੇ ਸਮੇਂ ਤੇ ਯੂਜ਼ ਟੂ ਬੀ ਲਾਈਕ ਪਹਿਲਾਂ ਹੁੰਦਾ ਕਾਗਜ਼ ਉੱਤੇ ਹੁੰਦਾ ਸੀ, ਪਰ ਉਹ ਐਕਚੁਅਲੀ ਲੋਕਾਂ ਨੂੰ ਪੁਸ਼ ਕਰ ਰਹੇ ਨੇ ਕਿ ਆਨਲਾਈਨ ਪੜ੍ਹੋ। ਸੋ ਅਸੀਂ ਇੱਕ ਸਟੈਪ ਬਾਈ ਸਟੈਪ YouTube ਵੀਡੀਓ ਬਣਾਏਂਗੇ ਪੰਜਾਬੀ ਦੇ ਵਿੱਚ, ਸੋ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਕਿਵੇਂ ਪੜ੍ਹਨਾ, ਤੇ ਉਹ ਅਸੀਂ ਟੀਮ ਵਰਕ ਕਰਾਂਗੇ, ਮਤਲਬ ਪੰਜਾਬੀ ਰੇਡੀਓ USA ਨਾਲ। ਜੀ, ਸੋ ਬਿਲਕੁਲ ਨੈਨਦੀਪ, ਆਪਾਂ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਬਹੁਤ ਸਾਰੇ ਸੋਚਦੇ ਹੋਊਗੇ ਵੀ ਇਹਦਾ ਫਾਇਦਾ ਕੀ ਹੈਗਾ ਆ। $880 ਬਿਲੀਅਨ ਦੀ ਜਿਹੜੀ ਫੈਡਰਲ ਫੰਡਿੰਗ ਹੋਣੀ ਆ
ਜਿਹੜੀ ਕਿ ਤੁਹਾਡੇ ਸਕੂਲਾਂ ਦੇ ਵਿੱਚ, ਰੋਡਸ, ਹੋਰ ਬਹੁਤ ਸਾਰੀਆਂ ਪਬਲਿਕ ਸਰਵਿਸਿਜ਼ ਵਿੱਚ ਵਰਤ ਹੋਣੀ ਆ। ਸੋ ਉਸ ਲੈਂਗੁਏਜ ਦੇ ਹਿਸਾਬ ਨਾਲ ਉਹ ਅਗਰ ਜ਼ਿਆਦਾ ਇੰਨੇ ਜਣੇ ਰਹਿੰਦੇ ਆ ਇੱਕ ਏਰੀਏ ਦੇ ਵਿੱਚ, ਉਹ ਨੈਚੁਰਲੀ ਉਹ ਸਾਨੂੰ ਫਿਰ ਪੰਜਾਬੀ ਲੈਂਗੁਏਜ 'ਚ ਉਹਨਾਂ ਨੂੰ ਸਾਰਾ ਕੁਝ ਕਰਨਾ ਪਊਗਾ। ਅਗਰ ਆਪਾਂ ਗੁਆਂਢੀ ਮੁਲਕ ਜਾਈਏ, ਕੈਨੇਡਾ 'ਚ ਮੈਂ ਖੁਦ ਦੇਖਿਆ, ਤੁਸੀਂ ਹਸਪੀਟਲ 'ਚ ਆਓ, ਤੁਹਾਨੂੰ ਸਾਰੇ ਨੋਟਿਸ, ਬੁੱਕਸ, ਐਵਰੀਥਿੰਗ ਤੁਹਾਨੂੰ ਪੰਜਾਬੀ 'ਚ ਮਿਲਦਾ। ਉਹਨਾਂ ਨੂੰ ਪਤਾ ਵੀ ਇੰਨੀ ਵੱਡੀ ਗਿਣਤੀ 'ਚ ਪੰਜਾਬੀ ਰਹਿੰਦੇ ਆ। ਸੋ ਆਪਾਂ ਕਹਿੰਦੇ ਰਹਿੰਦੇ ਆ ਅਸੀਂ ਜੀ ਫ੍ਰਿਜ਼ਨੋ 'ਚ 60,000 ਆ, ਲਿਵਿੰਗਸਟਨ 'ਚ 20,000 ਆ, ਇੱਥੇ ਇੰਨੇ ਆ। ਜੇ ਗਿਣਤੀ ਨਹੀਂ, ਆਪਣੇ ਕਹਿਣ ਨਾਲ ਕੋਈ ਫਰਕ ਨਹੀਂ ਪੈਣਾ ਹੈਗਾ। ਬਿਲਕੁਲ। ਤੇ ਐਕਚੁਅਲੀ ਇਹ ਸਿਰਫ ਪੈਸੇ ਦੇ ਵਿੱਚ ਪੈਸੇ ਦੀ ਵੀ ਨਹੀਂ ਹੈ, ਇਹ ਐਕਚੁਅਲੀ ਇਵਨ ਸਿਰਫ ਜਿਹੜੀ ਭਾਸ਼ਾ ਤੇ ਜ਼ੁਬਾਨ ਉਹਦੀ ਵੀ ਜ਼ੋਰ ਸਿਰਫ ਉਹ, ਕਿਉਂਕਿ ਇਹ ਵੀ ਲਾਈਕ ਕਿਉਂਕਿ ਅੱਜ ਕੱਲ੍ਹ ਮੈਂ ਸਕੂਲ ਬੋਰਡ ਦੀ ਸੇਵਾ ਕਰ ਰਹੇ ਨੇ ਐਜ਼ ਅ ਸਕੂਲ ਬੋਰਡ ਟਰਸਟੀ ਸੈਂਟਰਲ ਯੂਨੀਫਾਈਡ ਦੇ ਵਿੱਚ। ਜੀ ਮੈਂ ਇੰਨਾ ਵੀ ਵੇਖਿਆ ਗਿਆ ਕਿ ਲਾਈਕ ਉਹ ਕਿੰਨਾ ਧਿਆਨ ਕਰਦੇ ਨੇ ਵੀ ਉਹ ਯੂਜੂਅਲੀ ਸੈਂਸਸ ਤੇ ਜ਼ਿਆਦਾ ਦੇਖਦੇ ਨੇ। ਸੋ ਜਿੱਦਾਂ ਲਾਈਕ ਨੈਨਦੀਪ, ਤੁਹਾਡੀ ਆਵਾਜ਼ ਥੋੜੀ ਆਵਾਜ਼ ਘੱਟ ਹੋ ਰਹੀ, ਥੋੜਾ ਫੋਨ ਦੇ ਲਾਗੇ ਹੋ। ਹੈਲੋ, ਹਾਂਜੀ ਹੁਣ ਠੀਕ ਹੈ, ਹੁਣ ਦੁਬਾਰਾ ਕੀ ਬੋਲੋ। ਹਾਂਜੀ, ਸੋ ਜਿੱਦਾਂ ਲਾਈਕ ਸੈਂਟਰਲ ਯੂਨੀਫਾਈਡ ਜਿੱਥੇ ਅੱਜ ਕੱਲ੍ਹ ਮੈਂ ਸਕੂਲ ਬੋਰਡ ਮੈਂਬਰ ਆ, ਉਹ ਇੰਨਾ ਧਿਆਨ ਦੇਖਦੇ ਨੇ ਜਿਹੜੇ ਉਹਨਾਂ ਦੀ ਸੈਂਸਸ ਡਾਟਾ। ਸਿਰਫ ਉਹ ਨਹੀਂ ਕਿਹੜੀ ਜਿਹੜੀ ਅੱਜ ਕੱਲ੍ਹ ਦੇ ਬੱਚੇ ਜਿਹੜੇ ਹੁਣ ਮਤਲਬ ਪੜ੍ਹਦੇ ਨੇ, ਪਰ 5-10 ਸਾਲ ਬਾਅਦ ਕਿਹੜੀ ਏਰੀਆ, ਕਿਹੜੀ ਇਲਾਕੇ ਦੇ ਵਿੱਚ ਗਰੋ ਹੋ ਰਹੇ ਨੇ। ਸੋ ਸੈਂਟਰਲ ਯੂਨੀਫਾਈਡ ਦੇ ਵਿੱਚ ਜਿੱਥੇ ਬਹੁਤ ਸਾਰੀ ਸਾਡੀ ਕਮਿਊਨਿਟੀ ਰਹਿੰਦੇ ਨੇ, ਉਹਨਾਂ ਨੇ ਐਕਚੁਅਲੀ ਡਿਫਰੈਂਟ ਸਰਵਿਸਿਜ਼, ਉਹ ਐਕਚੁਅਲੀ ਐਟਲੀਸਟ ਗੱਲਬਾਤ ਚੱਲ ਰਿਹਾ ਕਿ ਹਾਊ ਡੂ ਵੀ ਫੋਕਸ ਔਨ ਜਿਹੜੀ ਪੰਜਾਬੀ ਕਮਿਊਨਿਟੀ। ਖਾਸ ਕਰਕੇ ਸਾਨੂੰ ਪਤਾ ਹੈ ਕਿ ਬੁਲਿੰਗ ਬਹੁਤ ਜ਼ਿਆਦਾ ਹੁੰਦੀ ਹੈ, ਪਰ ਸਾਡੇ ਕੋਲ ਅਜੇ ਤੱਕ ਕੋਈ ਹੱਲ ਹੈ ਨਹੀਂ। ਸੋ ਇਹ ਸਿਰਫ ਨਾ ਸਮਝੋ ਕਿ ਉਹ ਲਾਈਕ ਮੈਨੂੰ ਇੰਗਲਿਸ਼ ਆਉਂਦੀ ਆ, ਮੈਨੂੰ ਪੰਜਾਬੀ ਦੀ ਫੋਰਮਸ ਕੀ ਲੋੜ ਹੈ, ਪਰ ਆਈ ਮੀਨ ਦੇਖੋ ਹੋਰਾਂ ਦੇ ਲਈ ਵੀ ਇਹ ਚੀਜ਼ ਵੀ ਸਮਝਣਾ ਚਾਹੀਦਾ। ਪਰ ਈਵਨ ਜਿਹੜੀ ਤੁਹਾਡੇ ਬੱਚੇ, ਜੇ ਉਹਨਾਂ ਦੇ ਰਿਸੋਰਸ ਭਾਵੇਂ ਬੁਲਿੰਗ ਦੇ ਉੱਤੇ ਹੋਵੇ, ਭਾਵੇਂ ਕੁਛ ਵੀ ਹੋਵੇ, ਇਹ ਵੀ ਡਾਟਾ ਉਹ ਸੈਂਸਸ ਦੇਖਦੇ ਨੇ ਤੇ ਉਹਦੇ ਹਿਸਾਬ ਨਾਲ ਲਾਈਕ ਕਰਦੇ ਨੇ, ਮਤਲਬ ਯੂ ਨੋ ਡਿਫਰੈਂਟ ਪ੍ਰੋਗਰਾਮਸ। ਸੋ ਬਿਲਕੁਲ ਇਹ ਬਹੁਤ ਜ਼ਰੂਰੀ ਆ, ਕਿਉਂਕਿ ਜੇ ਪੰਜਾਬੀ ਆਪਾਂ ਕਾਊਂਟ ਹੋਊਗੇ, ਸਾਡੀ ਜਿਹੜੀ ਰੀਪ੍ਰੈਜ਼ੈਂਟੇਸ਼ਨ ਆ ਉਹ ਵਧੀਆ ਹੋਊਗੀ। ਅਤੇ ਦੂਸਰੀ ਗੱਲ ਆਪਾਂ ਦੱਸ ਰਹੇ ਹਾਂ ਸਰੋਤਿਆਂ ਨੂੰ, ਸੌਰੀ ਪਹਿਲਾਂ ਇੰਟਰੋਡਿਊਸ ਨਹੀਂ ਹੋਇਆ, ਨੈਨਦੀਪ ਸਿੰਘ ਇਹ ਜਿਹੜੇ ਹੈਗੇ ਆ ਉੱਥੇ ਦਾ ਸੈਂਟਰਲ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਦੇ ਬੋਰਡ ਆਫ ਡਾਇਰੈਕਟਰ ਹੈਗੇ ਆ, ਪਿੱਛੇ ਇਲੈਕਟਡ ਜਿਹੜੇ ਹੋਏ ਸੀ। ਅਤੇ ਅਗਲੀ ਜਿਹੜਾ ਆਪਾਂ ਇਸ਼ੂ ਦੱਸਦੇ ਜਾਈਏ ਵੀ ਸੈਂਸਸ ਦੇ ਲਈ ਜਕਾਰਾ ਮੂਵਮੈਂਟ ਵਾਲੇ ਕਾਫੀ ਲੋਕਾਂ ਨੂੰ ਹਾਇਰ ਕਰਨ ਜਾ ਰਹੇ, ਉਹਦੇ ਬਾਰੇ ਤੁਸੀਂ ਦੱਸੋ ਡਿਟੇਲ 'ਚ। ਹਾਂਜੀ, ਸੋ ਸਾਨੂੰ ਇੱਕ ਪਾਰਟਨਰਸ਼ਿਪ, ਸਾਨੂੰ ਇੱਕ ਕੰਟਰੈਕਟ ਮਿਲੀ ਗਿਆ ਫਰਮ ਦ ਸਟੇਟ ਆਫ ਕੈਲੀਫੋਰਨੀਆ ਕਿ ਅਸੀਂ ਜਿੱਥੇ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਲੋਕ ਰਹਿੰਦੇ ਨੇ, ਅਸੀਂ ਉਹਨਾਂ ਦੇ ਘਰ ਜਾ ਕੇ ਅਸੀਂ ਉਹਨਾਂ ਨੂੰ ਦੱਸਣਾ ਚਾਹੀਏ ਕਿ ਮਾਰਚ ਤੇ ਅਪ੍ਰੈਲ ਦੇ ਵਿੱਚ ਸੈਂਸਸ ਦੀ ਫਾਰਮ ਜ਼ਰੂਰ ਭਰੋ। ਸੋ ਅਸੀਂ ਮਤਲਬ ਹਾਇਰ ਕਰ ਰਹੇ ਨੇ ਤਕਰੀਬਨ ਆਲ ਓਵਰ ਕੈਲੀਫੋਰਨੀਆ ਤਕਰੀਬਨ 200 ਬੰਦੇ ਜੀ। ਸਭ ਤੋਂ ਜ਼ਿਆਦਾ ਅਸੀਂ ਹਾਇਰ ਕਰਾਂਗੇ ਇਨ ਜਿਹੜੀ 209 ਜਿਸ ਏਰੀਆ ਜਿਸ ਨੂੰ ਅਸੀਂ ਕਹਿੰਦੇ ਨੇ, ਸਮਝ ਲਓ ਸੈਨ ਵਾਕੀਨ ਕਾਊਂਟੀ, ਸੋ ਟ੍ਰੇਸੀ, ਸਟਾਕਟਨ, ਰਿਪਨ, ਮੈਂਟੀਕਾ, ਸਟੈਨਿਸਲਾਸ ਕਾਊਂਟੀ ਜਿੱਥੇ ਟਰਲਾਕ, ਸੀਰੀਜ਼, ਮੋਡੈਸਟੋ ਤੇ ਮਰਸੈਡ, ਸਮਝ ਲਓ ਲਿਵਿੰਗਸਟਨ, ਉਸ ਏਰੀਆ ਦੇ ਵਿੱਚ। ਪਰ ਅਸੀਂ ਹਾਇਰ ਕਰ ਨੇ ਆਲ ਓਵਰ ਦ ਸਟੇਟ, ਬੇਕਰਸਫੀਲਡ, ਫ੍ਰੈਜ਼ਨੋ, ਯੂਬਾ ਸਿਟੀ, Sacramento, Natomas, Folsom, Oakland, Union City, Fremont, San Jose. So ਜਿਹੜਾ ਕੋਈ ਵੀ ਹੋਵੇ ਜਿਹੜਾ is looking for ਕੋਈ full part-time work, ਜਿਸ ਨੂੰ ਥੋੜੀ ਜਿਹਾ ਪੈਸਾ ਦੀ ਲੋੜ ਹੈ, ਹਰ ਇੱਕ job is paying between $15 and $18. So Bay Area ਥੋੜਾ ਜ਼ਿਆਦਾ ਹੈ, Central California ਤਕਰੀਬਨ $15 per hour ਹੈ, ਪਰ it's a very flexible schedule. ਸਾਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਪੰਜਾਬੀ ਬੋਲ ਸਕਦੇ, ਜਿਹੜੇ ਇੰਗਲਿਸ਼ ਬੋਲ ਸਕਦੇ। ਜੇ ਤੁਹਾਡੇ ਕੋਲ ਕੋਈ ਫਰੈਂਡ ਹੋਵੇ ਜਿਹੜਾ ਸਪੈਨਿਸ਼ ਵੀ ਬੋਲਦਾ, ਉਹ ਵੀ ਉਹਨੂੰ ਵੀ ਕਹੋ ਕਿ ਜੁਆਇਨ ਕਰੋ। ਸੋ ਇਹ ਇੱਕ ਵੱਡੀ ਓਪਰਚੁਨਿਟੀ ਹੈ। ਕੋਈ ਵੀ ਬੰਦਾ ਕੋਈ ਸਾਈਡ ਜੌਬ ਲੱਭ ਰਿਹਾ, ਅਸੀਂ ਤਕਰੀਬਨ 20 ਤੋਂ 30 ਘੰਟੇ ਹਰ ਹਫ਼ਤੇ ਅਸੀਂ ਦੇ ਰਹੇ ਨੇ, ਐਂਡ like I said, the pay will be $15 to $18 per hour. ਸੋ ਇਹਦੇ ਵਿੱਚ ਕੋਈ ਏਜ ਲਿਮਿਟ ਵਗੈਰਾ ਤਾਂ ਨਹੀਂ?
ਜਿਹੜਾ ਲੋਅਰ ਏਜ ਲਿਮਿਟ ਉਹ 15 and a half ਆ, ਕਿਉਂਕਿ ਜੇ ਤੁਸੀਂ 16 ਸਾਲ ਤੋਂ ਛੋਟਾ ਤੁਹਾਡਾ ਉਮਰ ਆ then you ਤੁਸੀਂ ਸਕੂਲ ਜਾ ਕੇ ਇੱਕ ਵਰਕ ਪਰਮਿਟ ਤੁਹਾਨੂੰ ਲੋੜ ਹੈ। ਪਰ ਅਪਰ ਲਿਮਿਟ ਤੁਸੀਂ 100 ਸਾਲ ਦੇ ਵੀ ਹੋ ਸਕਦੇ as long as ਤੁਸੀਂ ਟੁਰ ਸਕਦੇ then ਕੋਈ ਪ੍ਰੋਬਲਮ ਨਹੀਂ ਜੀ। ਸੋ ਬਿਲਕੁਲ ਜਿਹੜੇ ਬਜ਼ੁਰਗ ਵੀ ਹੈਗੇ ਆ, ਯੰਗ ਵੀ ਹੈਗੇ ਆ, ਸਾਰੇ ਤਰ੍ਹਾਂ ਦੇ ਜਿੰਨੇ ਵੀ ਹੈਗੇ ਆ, ਅਗਰ ਤੁਸੀਂ ਜੋਬ ਲੱਭ ਰਹੇ ਹੈਗੇ ਆ ਪਾਰਟ ਟਾਈਮ 20 ਤੋਂ 30 ਘੰਟੇ ਤੱਕ ਜੋਬਸ ਇਹਨਾਂ ਸਾਰੇ ਏਰੀਏ ਦੇ ਵਿੱਚ, ਜਿਸ ਤਰ੍ਹਾਂ ਨੈਨਦੀਪ ਸਿੰਘ ਉਹਨਾਂ ਨੇ ਦੱਸਿਆ ਆ, ਜਿੱਥੇ ਆਪਣੇ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਰਹਿੰਦੇ ਆ, ਇੱਧਰੋਂ ਟ੍ਰੇਸੀ, ਸਟਾਕਟਨ, ਮੋਡੈਸਟੋ, ਮਰਸਰਡ, ਫ੍ਰਿਜ਼ਨੋ, ਬੇਕਰਸਫੀਲਡ, ਇੱਧਰ ਟੋਮਸ ਏਰੀਏ 'ਚ। ਸੋ ਪਲੀਜ਼ ਤੁਸੀਂ ਜਕਾਰਾ ਮੂਵਮੈਂਟ ਵਾਲਿਆਂ ਨੂੰ ਕਾਲ ਕਰ ਲਓ ਅਤੇ ਉਹਨਾਂ ਦਾ ਨੰਬਰ ਨੈਨਦੀਪ ਸਿੰਘ ਹੁਣੀ ਅਨਾਊਂਸ ਕਰ ਦੇਣਗੇ। ਠੀਕ ਹੈ ਜੀ। ਹਾਂਜੀ, ਸੋ ਇੱਕ ਤਾਂ ਮੈਂ ਤੁਹਾਨੂੰ ਵੈਬਸਾਈਟ ਦੇ ਦੂੰਗਾ ਜਿੱਥੇ ਤੁਸੀਂ ਮਤਲਬ ਪੜ੍ਹ ਸਕਦੇ। ਐਪਲੀਕੇਸ਼ਨ ਉਹ ਹੈਗਾ jakara.org/censusjobs ਤੇ ਹੋਪਫੁਲੀ ਅਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਅਸੀਂ ਉੱਥੇ ਵੀ ਸ਼ੇਅਰ ਕਰ ਸਕਦੇ। ਤੇ ਨਾਲੇ ਮੇਰੇ ਫੋਨ ਨੰਬਰ ਹੈ 559 647 4700 559-647-4700 ਜੀ। ਸੋ ਕਈ ਲੋਕ ਵੱਖ-ਵੱਖ ਥਾਵਾਂ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਸੋ ਤੁਸੀਂ ਆਲਮੋਸਟ ਹਰ ਇੱਕ ਕਾਊਂਟੀ ਦੇ ਵਿੱਚ ਲੋਕ ਹਾਇਰ ਕਰ ਰਹੇ ਹੋ। ਹਾਂਜੀ, ਸੋ ਕਰਨ ਕਾਊਂਟੀ ਤੋਂ ਲੈ ਕੇ ਸਟਰ ਕਾਊਂਟੀ ਤੱਕ ਐਂਡ ਆਫ ਕੋਰਸ ਬੇ ਏਰੀਆ, ਐਲਮੀਰਾ ਤੇ ਸੈਂਟਾ ਕਲੇਰਾ ਕਾਊਂਟੀਜ਼ ਜੀ। ਸੋ ਜਿਹੜੇ ਕੋਈ ਪੁੱਛ ਰਿਹਾ ਸੀਗਾ ਸੋਲਾਨੋ ਕਾਊਂਟੀ ਦੇ ਵਿੱਚ, ਤੁਸੀਂ ਜਾਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਜਿਹੜਾ ਆ ਉਹ ਡਾਇਰੈਕਟਲੀ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਇਹ ਸਾਰੀਆਂ ਪਾਰਟ ਟਾਈਮ ਜੌਬਸ ਨੇ ਰਾਈਟ ਡਿਊਰਿੰਗ ਦ ਟਾਈਮ ਆਫ ਸੈਂਸਸ। ਬਿਲਕੁਲ, ਅਸੀਂ ਹੁਣ ਹਾਇਰ ਕਰ ਰਹੇ ਨੇ। ਸੋ ਵੀ ਆਰ ਗੋਇੰਗ ਟੂ ਸਟਾਰਟ ਇਵਨ ਐਜ਼ अर्ਲੀ ਐਜ਼ ਨੈਕਸਟ ਵੀਕ। ਸੋ ਸਾਡੇ ਕੋਲ ਫੁੱਲ ਟੀਮ ਹੈ ਜੀ। ਠੀਕ ਹੈ। ਸੋ ਇਹਨਾਂ ਦੀ ਵੈਬਸਾਈਟ ਆ www.jakara.org/censusjobs। ਇੱਥੇ ਜਾ ਕੇ ਜਿਹੜਾ ਤੁਸੀਂ ਜਾ ਕੇ ਐਪਲੀਕੇਸ਼ਨ ਜਿਹੜੀ ਇਹਨਾਂ ਦੀ ਉਹ ਭਰ ਸਕਦੇ ਹੋ ਅਤੇ ਜਾਂ ਫਿਰ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ 559-647-4700 559-647-4700 ਜੀ। ਸੋ ਇਹ ਜ਼ਰੂਰ ਕਰੋ। ਬਾਕੀ ਕਾਊਂਟ ਹਰ ਇੱਕ ਨੇ ਹੋਣਾ। ਰਾਜਕਨਵੀਰ ਸਿੰਘ ਜੀ, ਚਾਹੇ ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਪੋਲੀਟੀਕਲ ਅਸਾਈਲਮ ਤੇ ਆ, ਅਨਡਾਕੂਮੈਂਟਡ ਆ, ਨੋ ਮੈਟਰ। ਇਹ ਵੀ ਚੀਜ਼ ਜਿਹੜੀ ਨਾਲੀ ਹਰਜੋਤ ਸਿੰਘ ਜੀ ਦੱਸ ਜੀ, ਇਹ ਤਾਂ ਚਲੋ ਇਹ ਆਪਣੇ ਕੈਲੀਫੋਰਨੀਆ ਦੇ ਵਿੱਚ ਆਪਣੇ ਜਕਾਰ ਵਾਲੇ ਹਾਇਰ ਕਰ ਰਹੇ। ਓਵਰਆਲ ਸੈਂਸਸ ਵਾਲੇ ਫੈਡਰਲ ਲੈਵਲ ਦੇ ਉੱਤੇ ਹਰ ਇੱਕ ਸਟੇਟ, ਹਰ ਇੱਕ ਸਿਟੀ ਦੇ ਵਿੱਚ ਜਿਹੜੀ ਉਹਨਾਂ ਦੀ ਹਾਇਰਿੰਗ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਹ ਚੱਲਦੀ ਆ। ਇਹ ਪਾਰਟ ਟਾਈਮ ਜੌਬਸ ਮਿਲੀਅਨਸ ਆਫ ਲੋਕਾਂ ਨੂੰ ਜਿਹੜੀ ਆ ਇਸ ਸੈਂਸਸ ਦੇ ਦੌਰਾਨ ਜਿਹੜੀਆਂ ਪਾਰਟ ਟਾਈਮ ਜੌਬਸ ਜਿਹੜੀਆਂ ਮਿਲਦੀਆਂ ਆ। ਸੋ ਜੇ ਤੁਸੀਂ ਹੋਰ ਸੂਬਿਆਂ ਦੇ ਵਿੱਚ, ਹੋਰ ਸ਼ਹਿਰਾਂ 'ਚ, ਹੋਰ ਕਾਊਂਟੀਜ਼ ਦੇ ਵਿੱਚ ਹੈਗੇ ਆ, ਤੁਸੀਂ ਜਿਹੜੀਆਂ ਸਿੱਧੀਆਂ ਸੈਂਸਸ ਜੌਬਸ ਦੇ ਉੱਤੇ ਜਾ ਕੇ ਵੀ ਜਿਹੜਾ ਆ ਉਹ ਤੁਸੀਂ ਕੰਸਲਟ ਜਿਹੜਾ ਜਾ ਕੇ ਔਨਲਾਈਨ ਲੱਭ ਕੇ ਤੁਸੀਂ ਉੱਥੇ ਅਪਲਾਈ ਵੀ ਖੁਦ ਵੀ ਕਰ ਸਕਦੇ ਹੋ। ਇਹ ਪਾਰਟ ਟਾਈਮ ਜੌਬਸ ਜਿਹੜੀਆਂ ਇਹਨਾਂ ਦੀਆਂ ਮੈਜੋਰਟੀ ਜਿਹੜੀਆਂ ਪਾਰਟ ਟਾਈਮ ਜੌਬਸ ਜਿਹੜੀਆਂ ਉਹ ਹੁੰਦੀਆਂ ਨੇ। ਸੋ ਬਾਕੀ ਸਾਡੇ ਸਰੋਤੇ ਪੂਰੇ USA ਦੇ ਵਿੱਚ ਆ, ਇਹ ਇਕੱਲਾ ਕੈਲੀਫੋਰਨੀਆ 'ਚ ਨਹੀਂ, ਪੂਰੇ USA ਦੇ ਵਿੱਚ ਆ। ਸੋ ਜਿਹੜੀ ਵੀਡੀਓ ਬਣਾਉਂਗੇ ਉਹ ਆਪਾਂ ਸ਼ੇਅਰ ਵੀ ਕਰਾਂਗੇ। ਆਪਾਂ ਬਾਰ-ਬਾਰ ਪੰਜਾਬੀ ਰੇਡੀਓ USA ਤੇ ਅਨਾਊਂਸ ਕਰਦੇ ਰਹਾਂਗੇ, ਦੱਸਦੇ ਰਹਾਂਗੇ। ਕਿਤੇ ਵੀ ਤੁਸੀਂ USA 'ਚ ਕਿਸੇ ਵੀ ਏਰੀਏ, ਚਾਹੇ ਅਲਾਸਕਾ, ਕਿਤੇ ਵੀ ਰਹਿੰਦੇ ਹੈਗੇ ਆ, ਆਪਾਂ ਪੰਜਾਬੀ ਜ਼ਰੂਰ ਭਰਨੀ ਆ। ਉਹ ਪੂਰੀ ਆਪਾਂ ਡਿਟੇਲ 'ਚ ਦੱਸਾਂਗੇ। ਇੱਕ ਜ਼ਰੂਰ ਹੋਰ ਮੈਂ ਐਡ ਕਰਨਾ ਚਾਹੁੰਦਾ ਵੀ ਕਈ ਲੋਕਾਂ ਨੂੰ ਡਰ ਹੁੰਦਾ, ਜਿਹੜਾ US ਸੈਂਸਸ ਬਿਊਰੋ ਆ ਉਹ ਟਾਈਟਲ 13 ਦੇ ਨਾਲ ਬਾਉਂਡ ਹੈਗਾ। ਸਾਰੀ ਇਨਫੋਰਮੇਸ਼ਨ ਤੁਹਾਡੀ ਕੌਨਫੀਡੈਂਸ਼ੀਅਲ ਹੋਊਗੀ, ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ ਹੈਗੇ। ਜੀ ਬਿਲਕੁਲ। ਸੋ ਇਹ ਜ਼ਰੂਰ ਜਿਹੜੀਆਂ ਅਹਿਮ ਗੱਲਾਂ ਜਿਹੜੀਆਂ ਧਿਆਨ ਦਿਓ। ਅਤੇ ਬਹੁਤ ਬਹੁਤ ਧੰਨਵਾਦ ਨੈਨਦੀਪ ਸਿੰਘ, ਥੈਂਕ ਯੂ। ਬਹੁਤ ਬਹੁਤ ਥੈਂਕ ਯੂ ਤੁਹਾਡੀ ਦੁਨੀਆ ਦਾ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਾਰੇ ਟੀਮ ਮੈਂਬਰਸ। ਇੱਕ ਵਾਰ ਫਿਰ ਨੈਨਦੀਪ ਆਪਾਂ ਮੰਡੇ ਨੂੰ ਫਿਰ ਆਪਾਂ ਥੋੜਾ ਟਾਈਮ ਲਾਵਾਂਗੇ ਤੇ ਹੋਰ ਟੀਮ ਮੈਂਬਰ ਵੀ ਜੇ ਤੁਹਾਡਾ ਆਉਣਾ ਹੋਇਆ 9:30 ਦੇ ਕਰੀਬ, ਜਿੰਨੇ ਸਾਡੇ ਸਰੋਤੇ ਸੁਣ ਰਹੇ, ਕਿਉਂਕਿ ਅੱਜ ਸਾਡੇ ਕੋਲ ਸਮਾਂ ਘੱਟ ਸੀ, ਮੰਡੇ ਨੂੰ ਫਿਰ ਆਪਾਂ ਹੋਰ ਥੋੜਾ ਡਿਟੇਲ 'ਚ ਕਰਾਂਗੇ। ਪਰਫੈਕਟ, ਠੀਕ ਹੈ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਬਿਲਕੁਲ। ਅਤੇ ਜ਼ਰੂਰ ਜਿਹੜਾ ਇਸ ਚੀਜ਼ ਦੇ ਬਾਬਤ ਜਿਹੜਾ ਤੁਸੀਂ ਧਿਆਨ ਦਿਓ ਅਤੇ ਬਾਕੀ ਸੈਂਸਸ 'ਚ ਜ਼ਰੂਰ ਤੁਸੀਂ ਹਿੱਸਾ ਲੈਣਾ। ਹੁਣ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਹੈ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। 9:30 ਦੇ
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM